ਜੋ ਕੁਝ ਆਰਐਸਐਸ ਜਾਂ ਉਹਨਾਂ ਦੀ ਇਹ ਬੀਜੇਪੀ ਹਕੂਮਤ ਕਰ ਰਹੀ ਹੈ ਉਹ ਡਿਸੈਪਸ਼ਨ ਨਹੀਂ ਹੈ, ਉਹ ਬਿਲਕੁਲ ਕਲੀਅਰ ਨੇ ਆਪਣੀ ਆਈਡੀਓਲੋਜੀ ਬਾਰੇ। ਹੋਮ ਮਿਨਿਸਟਰ ਹੈ ਇਸ ਵਾਰ ਪਹਿਲੀ ਵਾਰ 50 ਸਾਲ ਬਾਅਦ ਬਿਹਾਰ ਦੇ ਵਿੱਚ ਬੀਜੇਪੀ ਦਾ ਬਣਿਆ ਔਰ ਆਲਰੇਡੀ ਦਰਜਨਾ ਔਰ ਉਹ ਬੁਲਡੋਜ਼ਰ ਜਸਟਿਸ ਨੂੰ ਉਹ ਕਹਿੰਦੇ ਨੇ, ਉਹਨਾਂ ਨੇ ਆਲਰੇਡੀ ਦਰਜਨਾ ਮਸੀਤਾਂ ਜਿਹੜੀਆਂ ਨੇ ਪਿਛਲੇ 3 ਦਿਨਾਂ ਦੇ ਵਿੱਚ ਬਿਹਾਰ ਦੇ ਵਿੱਚ ਢਾਈਆਂ ਨੇ। ਈਵਨ ਜਿਸ ਸੁਪਰੀਮ ਕੋਰਟ ਨੇ 9 ਨਵੰਬਰ 2019 ਨੂੰ ਫੈਸਲਾ ਸੁਣਾਇਆ ਕਿ ਇੱਥੇ ਰਾਮ ਮੰਦਿਰ ਬਣਨਾ ਚਾਹੀਦਾ ਹੈ, ਤੁਸੀਂ ਇਹਨਾਂ ਦੀ ਬੇਈਮਾਨੀ ਦੇਖੋ। ਐਗਜ਼ੈਕਟਲੀ ਇਹ ਉਹ ਦਿਨ ਸੀ ਜਿਸ ਦਿਨ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਿਆ ਗਿਆ ਤਾਂ ਕਿ ਦੁਨੀਆ ਦਾ ਧਿਆਨ ਗੁਰੂ ਨਾਨਕ ਪਾਤਸ਼ਾਹ ਜਾਂ ਸਾਂਝਾਂ ਜਾਂ ਉਧਰ ਨਾ ਜਾਏ। ਤੁਹਾਡੇ ਜ਼ਖਮ ਤਾਂ ਸੋ ਕਾਲਡ 5 ਸਦੀਆਂ ਬਾਅਦ ਭਰੇ ਹੋਣਗੇ, ਬਟ ਸਿੱਖ ਨੇਸ਼ਨ ਦੇ ਵੀਪਿੰਗ ਵੂੰਡਸ ਨੇ। ਅਸੀਂ 78 ਸਾਲਾਂ ਤੋਂ ਇਨ ਜਨਰਲ, 41 ਸਾਲਾਂ ਤੋਂ ਇਨ ਪਾਰਟਿਕੂਲਰ ਜੋ ਜ਼ਖਮ ਤੁਸੀਂ ਸਾਨੂੰ ਦਿੱਤੇ ਨੇ ਉਹ ਸਾਡੇ ਰਿਸ ਰਹੇ ਨੇ ਔਰ ਅਸੀਂ ਜਸਟਿਸ ਲਵਾਂਗੇ ਹਰ ਹਾਲਤ ਦੇ ਵਿੱਚ। ਭਾਰਤ ਦੇ ਮੁਸਲਮਾਨ ਨੇ ਉਹ ਜਿਹੜੇ ਨੇ ਜੈਨੋਸਾਈਡ ਦਾ ਬੜੀ ਬੁਰੀ ਤਰ੍ਹਾਂ ਸ਼ਿਕਾਰ ਹੋਣਗੇ, ਆਲਰੇਡੀ ਉਸ ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰ ਲਿਆ ਗਿਆ। ਜਦੋਂ ਤੁਸੀਂ ਰਾਈਜ਼ ਆਫ ਫਾਸ਼ਿਜ਼ਮ, ਨਾਜ਼ੀਜ਼ਮ ਜਾਂ ਡਿਵਾਈਸਿਵ ਫੋਰਸਿਸ ਦੇਖਦੇ ਹੋ ਤੇ ਉਹਨਾਂ ਦੀ ਫੇਲਿਅਰ ਹੋ ਰਹੀ ਹੁੰਦੀ ਹੈ, ਅੰਦਰੂਨੀ ਨੀਤੀਆਂ ਤੇ ਇਕਨੋਮਿਕਲ ਪ੍ਰੋਗਰੈਸ ਨਹੀਂ ਹੁੰਦੀ ਤੇ ਉਹਨਾਂ ਨੂੰ ਇੱਕ ਵਿਪਿੰਗ ਬॉय ਚਾਹੀਦਾ ਹੁੰਦਾ ਹੈ ਜਿਸ ਦੇ ਉੱਤੇ ਉਹ ਭਾਂਡਾ ਫੋੜਨ ਕਿ ਇਹਦੀ ਵਜ੍ਹਾ ਕਰਕੇ ਹੋ ਰਿਹਾ ਹੈ। ਸੋ ਇਹਨਾਂ ਦੀ ਤਾਂ ਫੇਵਰੇਟ ਆਈਡੀਓਲੋਜੀ ਹਿੰਦੂ ਮੁਸਲਮਾਨ ਕਰਕੇ ਮੁਸਲਮਾਨਾਂ ਨੂੰ ਦੋਸ਼ੀ ਦੱਸਣ ਦੀ ਹੈ। ਇਸ ਵੇਲੇ ਹਿੰਦੂ ਤਵੀਆਂ ਦਾ ਉਤਰਾਪਨ, ਇਹਦੇ ਬਾਵਜੂਦ ਕਿ ਦੁਨੀਆ ਦੇ ਵਿੱਚੋਂ ਆਈਸੋਲੇਟ ਹੋਏ ਨੇ, ਆਪਣੀ ਕਰਾਊਡ ਨੂੰ ਐਨਗੇਜ ਰੱਖਣ ਦੇ ਲਈ ਮੋਰ ਵੋਕਲ ਜਿਹੜਾ ਫੈਨੇਟਿਕ ਔਰ ਫਿਰਕੂ ਏਜੰਡਾ ਹੈ ਉਹਨੂੰ ਇਹ ਇੰਪਲੀਮੈਂਟ ਕਰ। ਇਹ ਜਿੱਥੇ ਸਿੱਖਾਂ ਨੂੰ ਜਾਜਬ ਕਰਨ ਦੀਆਂ ਵੱਡੇ ਪੱਧਰ ਤੇ ਜਿਹੜੀਆਂ ਕੋਸ਼ਿਸ਼ਾਂ ਆ ਉਹ ਭਾਰਤੀ ਸਟੇਟ ਜਿਹੜੀ ਕਿ ਅੱਜ ਹਿੰਦੂ ਸਟੇਟ ਅਣਐਲਾਨੀ ਆ ਭਾਵੇਂ ਤੇ ਉਵੇਂ ਹੀ ਵਰਕ ਕਰ ਰਹੀ ਆ, ਉਹਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਪਰ ਦੂਜੇ ਪਾਸੇ ਜਿਹੜੀ ਇੱਕ ਵੱਡੀ ਮਾਈਨੋਰਿਟੀ ਕਹਿ ਸਕਦੇ ਆ ਜਾਂ ਇੱਕ ਵੱਡਾ ਘੱਟ ਗਿਣਤੀ ਭਾਈਚਾਰਾ ਇਸ ਖਿੱਤੇ ਦੇ ਵਿੱਚ ਵਸਦਾ ਆ ਮੁਸਲਮਾਨ, ਉਹਨਾਂ ਦੇ ਉੱਤੇ ਤਾਂ ਡਾਇਰੈਕਟ ਅਸੋਲਟ ਜਿਹੜਾ ਆ ਉਹ ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਆ ਕਿ ਜਿਹੜਾ ਇਸ ਹਿੰਦੂਤਵਾ ਦੀ ਜਮਾਤ ਵੱਲੋਂ ਕੀਤਾ ਜਾ ਰਿਹਾ ਤੇ ਉਹਦੀ ਜਿਹੜੀ ਇੱਕ ਵੱਡੀ ਕਲਮੀਨੇਸ਼ਨ ਬਾਬਰੀ ਮਸਜਿਦ ਢਾਹ ਕੇ ਤੇ ਰਾਮ ਮੰਦਿਰ ਦੀ ਉਸਾਰੀ ਕੀਤੀ ਗਈ। ਤੇ ਹੁਣ ਰਾਮ ਮੰਦਿਰ ਦੀ ਉਸਾਰੀ ਤੋਂ ਬਾਅਦ ਉੱਥੇ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਜਿਹੜਾ ਉਹ ਇੱਕ ਧਰਮ ਧਵਜ ਜਿਹਨੂੰ ਕਿਹਾ ਗਿਆ ਜਾਂ ਝੰਡਾ ਲਹਿਰਾਇਆ ਗਿਆ, ਜਿਹਦੇ ਤੇ ਮੈਨੂੰ ਲੱਗਦਾ ਕਿ ਸੂਰਿਆਵੰਸ਼ੀ ਜਿਹੜਾ ਇਹਨਾਂ ਦਾ ਇਨਸਿਗਨੀਆ ਆ ਉਹ ਉਕਰਿਆ ਤੇ ਓਮ ਉਕਰਿਆ, ਹੋਰ ਬੜਾ ਕੁਛ ਆ। ਉਹ ਜੇ ਮੈਂ ਉਹਦੀ ਹਾਈਟ ਵੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਦਾ ਤਾਂ ਮੈਂ ਇੱਥੇ ਦੇਖ ਰਿਹਾ ਸੀ ਕਿ ਲਗਭਗ ਮੈਂ ਹੁਣ ਹਾਈਟ ਮੈਨੂੰ ਕਈ 100 ਫੁੱਟ ਜਿਹੜੀ ਉਹ ਹਾਈਟ ਆ ਉਹ ਦੱਸ ਰਹੇ ਆ ਕਿ ਉਹਦੀ ਹੈਗੀ ਹੈ ਜਿੱਥੇ ਉਹਨੂੰ ਲਹਿਰਾਇਆ ਗਿਆ ਆ। ਤੇ ਇਹ ਜਿਹੜਾ ਡਾਕਟਰ ਸਾਹਿਬ ਜਿਹੜੀ ਸਿੰਪਲਾਈਜੇਸ਼ਨ ਆ ਤੇ ਜਿਹਦੇ ਚ ਮਤਲਬ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਮੋਦੀ ਦੀ, ਉਹ ਉੱਥੇ ਹੀ ਕਹਿ ਰਿਹਾ ਕਿ ਅਸੀਂ ਜਿਹੜੀ ਸਾਡੀ ਸਦੀਆਂ ਦੀ ਕਹਿੰਦਾ ਵੀ ਐਸਪੀਰੇਸ਼ਨ ਸੀ ਇਹ ਉਹਦੇ ਪ੍ਰਗਟਾਵਾ ਆ ਇਹ ਜਿਹੜਾ ਝੰਡਾ ਆ ਉਹਦਾ, ਤੇ ਉਹਦੀ ਸਟੇਟਮੈਂਟ ਆਪਣੇ ਆਪ ਦੇ ਵਿੱਚ ਇੱਕ ਪੋਲੀਟੀਕਲ ਮੈਸੇਜ ਹੀ ਕਨਵੇ ਕਰ ਰਹੀ ਹੈ ਨਰਿੰਦਰ ਮੋਦੀ ਦੀ ਜਿਹੜੀ ਇੱਥੇ ਸਟੇਟਮੈਂਟ ਆ, ਜਿਹਦੇ ਤੋਂ ਇਹ ਇਸ਼ਾਰਾ ਲੱਗ ਰਿਹਾ ਕਿ ਜਿਵੇਂ ਜਿਹੜੀ ਉਹ ਹਿੰਦੂ ਰਾਸ਼ਟਰ ਜਿਹੜੀ ਉਹਦੀ ਸਥਾਪਤੀ ਕਰਨੀ ਚਾਹੁੰਦੇ ਆ ਇਹ ਉਹਦੇ 'ਚ ਇੱਕ ਉਹਦਾ ਹੀ ਜਿਹੜਾ ਸਿੰਬਲ ਆ ਇਹ ਉਹਦੇ ਵਾਂਗ ਇਹ ਜਿਹੜੀ ਸਾਰੀ ਕਾਰਵਾਈ ਜਾਂ ਇਹ ਜਿਹੜਾ ਪ੍ਰੋਗਰਾਮ ਕੀਤਾ ਗਿਆ ਆ। ਤਾਂ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਭਾਰਤੀ ਰਾਜ, ਇੰਡੀਅਨ ਸਟੇਟ ਤੇ ਭਾਜਪਾ ਆਰਐਸਐਸ ਹੁਣ ਹੋਰ ਕਰੀਬ ਆ ਗਈ ਆ ਭਾਰਤ ਨੂੰ ਐਲਾਨੀਆ ਤੌਰ ਤੇ ਹਿੰਦੂ ਰਾਸ਼ਟਰ ਬਣਾਉਣ ਦੇ? ਦੇਖੋ ਇਸ ਗੱਲ ਦਾ ਧਿਆਨ ਰਹੇ ਵੀ ਲਫ਼ਜ਼ ਹਿੰਦੂਤਵਾ ਇਹ ਸਾਵਰਕਰ ਨੇ ਦਿੱਤਾ। ਸਾਵਰਕਰ ਕੋਈ ਮੂਰਤੀ ਪੂਜਕ ਨਹੀਂ ਸੀ, ਕੁਛ ਹਾਲਾਤਾਂ 'ਚੋਂ ਈਵਨ ਨਾਸਤਿਕਤਾ ਦੇ ਨੇੜੇ ਹੈ। ਪਰ ਇੱਕ ਗੱਲ ਬਾਰੇ ਉਹ ਬੜਾ ਕਲੀਅਰ ਸੀ ਕਿ ਜਿਨ੍ਹਾਂ ਮਜ਼ਹਬਾਂ ਦੀ ਪੁੰਨਿਆ ਭੂਮੀ ਪਵਿੱਤਰ ਧਰਤੀ ਭਾਰਤ ਆਰੀਆਵਰਤ ਨਹੀਂ ਹੈ, ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਇਸਲਾਮ ਔਰ ਈਸਾਈਅਤ ਇਹ ਦੋ ਧਰਮ ਆਉਂਦੇ ਨੇ, ਉਹਨਾਂ ਦੇ ਸਾਹਮਣੇ ਦੋ ਹੀ ਚੋਇਸਿਸ ਨੇ, ਐਨਾਹੀਲੇਟ ਔਰ ਐਸਿਮੀਲੇਟ, ਕਿ ਵੀ ਜਾਂ ਤਬਾਹ ਹੋਣ ਲਈ ਤਿਆਰ ਹੋਵੋ ਤੇ ਜਾਂ ਵਿਚਾਲੇ ਜਜ਼ਬ ਹੋ ਜਾਓ। ਔਰ ਸਿੱਖ, ਬੌਧ, ਜੈਨ ਉਹਨਾਂ ਨੂੰ ਉਹ ਹਿੰਦੂ ਸਮੁੰਦਰ ਦੀਆਂ ਲਹਿਰਾਂ ਕਹਿੰਦਾ ਸੀ ਕਿ ਵੀ ਇਹ ਹਿੱਸੇ ਚੋਂ ਹੀ ਉੱਠੀਆਂ ਨੇ, ਇਹਦੇ 'ਚ ਇਹਨਾਂ ਨੇ ਸਮਾ ਜਾਣਾ। ਔਰ ਉਹਨਾਂ ਨੂੰ ਜਜ਼ਬ ਕਰਨ ਦੇ ਲਈ ਜੇ ਕਹਿਣਾ ਹੋਏ
ਕਿ ਡੈਥ ਕਿਸ ਜਿਹਦੇ ਲਈ ਲਫ਼ਜ਼ ਕਦੇ ਯੂਰਪ ਦੇ ਵਿੱਚ ਇਸਤੇਮਾਲ ਹੁੰਦਾ ਸੀ, ਇਹ ਪਾਰਟ ਸੀ ਕਿ ਜੀ ਸਿੱਖ ਬਹੁਤ ਬਹਾਦਰ ਨੇ, ਇਹ ਤਾਂ ਜਿਹੜੇ ਸਾਡੀ ਖੜਕਤਾਰੀ ਬਾਂਹ ਨੇ ਔਰ ਇਹ ਹਿੰਦੂ ਧਰਮ ਦੀ ਰਕਸ਼ਾ ਲਈ ਆਏ, ਇਹ ਡੈਥ ਕੇਸ ਹੈ। ਬੋਧੀਆਂ ਦੇ ਮਾਮਲੇ 'ਚ ਜਿਸ ਬੁੱਧ ਨੇ ਸਾਰੀ ਉਮਰ ਬ੍ਰਾਹਮਣਵਾਦ ਦੇ ਖਿਲਾਫ ਜਿਹੜਾ ਝੰਡਾ ਚੁੱਕਿਆ, ਉਹਨੂੰ ਵੀ ਤੁਸੀਂ ਵਿਸ਼ਨੂੰ ਦਾ ਅਵਤਾਰ ਬਣਾ ਦਿਓ ਤੇ ਉਹਦੀ ਮੂਰਤੀ ਵੀ ਰੱਖ ਦਿਓ, ਇਹ ਉਸੇ ਹੀ ਵੈਪਨ ਨਾਲ ਉਹਨੂੰ ਕਿਲ ਕਰੋ। ਤੇ ਜੈਨੀਆਂ ਨੂੰ ਤਾਂ ਇਹਨਾਂ ਨੇ ਬਿਲਕੁਲ ਹੀ ਆਪਣੇ ਆਪ ਦੇ ਵਿੱਚ ਜਜ਼ਬ ਕਰ ਲਿਆ। ਹੁਣ ਇਹੀ ਥਾਟ, ਕਿਉਂਕਿ ਪੋਲੀਟੀਕਲ ਆਈਡੀਓਲੋਜੀ ਨੂੰ ਦੂਸਰੇ ਪਾਸੇ ਆਰਐਸਐਸ ਜਿਹਨੂੰ ਹੈਡਗਵੇਅਰ ਨੇ ਫਾਊਂਡ ਕੀਤਾ ਹੈ ਐਜ਼ ਏ ਸਮਾਜਿਕ ਸੰਸਥਾ, ਹੁਣ ਵੀ ਮੋਹਨ ਭਾਗਵਤ ਨੇ ਕਿਹਾ ਜੀ ਸਾਡੀ ਕੋਈ ਰਜਿਸਟਰਡ ਬਾਡੀ ਨਹੀਂ ਹੈ, ਮੈਂਬਰਸ ਕਿੰਨੇ ਨੇ ਕੋਈ ਨਹੀਂ ਹੈ, ਕੋਈ ਤੁਹਾਨੂੰ ਉਹਨਾਂ ਦਾ ਮਿਸ਼ਨ ਸਟੇਟਮੈਂਟ ਜਾਂ ਕਿਉਂਕਿ ਰਜਿਸਟ੍ਰੇਸ਼ਨ ਜਦੋਂ ਤੁਸੀਂ ਕਰਵਾਉਂਦੇ ਹੋ ਉਦੋਂ ਤਾਂ ਨਜ਼ਰ ਆ ਰਿਹਾ ਹੁੰਦਾ ਹੈ, ਪਰ ਉਹਨਾਂ ਜੇ ਤੁਸੀਂ ਬੰਚ ਆਫ ਥਾਟਸ ਗੋਲਵਲਕਰ ਦਾ ਪੜ੍ਹਦੇ ਹੋ ਤੇ ਉਹੀ ਥਾਟ ਹੈ। ਹਾਲਾਂ ਸਾਵਰਕਰ ਕਦੇ ਆਰਐਸਐਸ ਦਾ ਮੁਖੀ ਨਹੀਂ ਰਿਹਾ ਔਰ ਹਿੰਦੂ ਮਹਾਸਭਾ ਜਿਹੜੀ ਕਿ ਮਦਨ ਮੋਹਨ ਮਾਲਵੀਆ ਨੇ ਬਣਾਈ, ਜਿਹੜਾ ਕਾਂਗਰਸ ਦਾ ਲੀਡਰ ਸੀ, ਪ੍ਰੋਮਿਨੈਂਟ ਲੰਡਨ ਰਿਟਰਨਡ ਵਕੀਲ ਸੀ, ਸਾਵਰਕਰ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਰਿਹਾ। ਔਰ ਇਹ ਦੋਨੋਂ ਸੰਸਥਾਵਾਂ, ਹਿੰਦੂ ਮਹਾਸਭਾ 47 ਤੋਂ ਬਾਅਦ ਐਜ਼ ਏ ਪੋਲੀਟੀਕਲ ਐਂਟੀਟੀ, ਔਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਪਾਕਿਸਤਾਨ ਬਣਾਉਣ ਦਾ ਮਤਾ ਸਭ ਤੋਂ ਪਹਿਲਾਂ ਸਿੰਧ ਅਸੈਂਬਲੀ ਨੇ ਲਿਆਂਦਾ ਸੀ ਸਾਹਮਣੇ, ਔਰ ਉਹਨਾਂ ਨੂੰ ਉਸ ਮਤੇ ਦੀ ਹਮਾਇਤ ਹਿੰਦੂ ਮਹਾਸਭਾ ਦੇ ਇਲੈਕਟਡ ਨੁਮਾਇੰਦੇ ਸੀ ਸਿੰਧ ਦੀ ਅਸੈਂਬਲੀ ਦੇ ਵਿੱਚ, ਉਹਨਾਂ ਨੇ ਸਪੋਰਟ ਕੀਤੀ ਸੀ। ਕਿਉਂਕਿ ਸਾਵਰਕਰ ਨੇ ਹਮੇਸ਼ਾ ਹੀ, ਬੇਸ਼ੱਕ ਬਹੁਤ ਵਾਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੂੰ ਇਹ ਦੋਸ਼ ਦਿੱਤਾ ਜਾਂਦਾ ਹੈ ਕਿ ਜੀ ਉਹਨਾਂ ਨੇ ਟੂ ਨੇਸ਼ਨ ਥਿਊਰੀ ਦਿੱਤੀ, ਬਿਲਕੁਲ ਗਲਤ ਹੈ। ਇਹ ਤੁਸੀਂ ਲਾਜਪਤ ਰਾਏ ਦੀਆਂ ਲਿਖਤਾਂ ਜੋ ਦੇਖ ਸਕਦੇ ਹੋ, ਕਿਉਂਕਿ ਉਹ ਵੀ ਸਮਕਾਲੀ ਹੈ। ਸਾਵਰਕਰ ਨੇ ਹਿੰਦੂਤਵਾਰੋ ਐਨਾਹੀਲੇਟ ਔਰ ਐਸਿਮੀਲੇਟ ਇਸ ਫਾਰਮੂਲੇ ਦੇ ਉੱਤੇ ਉਹਨਾਂ ਨੇ ਕੰਮ ਕੀਤਾ, ਔਰ ਨਥੂਰਾਮ ਗੋਡਸੇ ਸਿੱਧੇ ਤੌਰ ਦੇ ਉੱਤੇ ਇਹਦੇ ਸਾਵਰਕਰ ਦੇ ਨਾਲ ਜੁੜਿਆ ਹੋਇਆ ਸੀ। ਸਾਵਰਕਰ ਗਾਂਧੀ ਮਰਡਰ ਕੇਸ ਕਈ ਸਾਲ ਅੰਦਰ ਰਿਹਾ, ਪਰ ਕ੍ਰੈਡੀਬਲ ਐਵੀਡੈਂਸ ਨਾ ਹੋਣ ਕਰਕੇ ਉਹ ਛੁੱਟ ਗਿਆ ਸੀ। ਫਿਰ ਹਿੰਦੂ ਮਹਾਸਭਾ ਦੀ ਪੋਲੀਟੀਕਲ ਬਾਡੀ ਦਾ ਐਂਡ ਹੋਇਆ ਔਰ ਆਰਐਸਐਸ ਨੇ ਆਪਣਾ ਪੋਲੀਟੀਕਲ ਵਿੰਗ ਭਾਰਤੀ ਜਨਸੰਘ ਦੇ ਨਾਂ ਥੱਲੇ ਫਲੋਟ ਕੀਤਾ 1950s ਦੇ ਵਿੱਚ। ਔਰ ਸ਼ਾਮਾ ਪ੍ਰਸਾਦ ਮੁਖਰਜੀ ਜਿਹੜਾ ਨਹਿਰੂ ਦੀ ਕੈਬਨਿਟ ਦੇ ਵਿੱਚ ਪਹਿਲਾ ਮਿਨਿਸਟਰ ਵੀ ਰਿਹਾ ਸੀ, ਉਹ ਪਹਿਲਾ ਪ੍ਰੈਜ਼ੀਡੈਂਟ ਬਣਿਆ ਭਾਰਤੀ ਜਨਸੰਘ ਦਾ। ਔਰ ਇਹੀ ਆਈਡੀਓਲੋਜੀ ਹਿੰਦੁਸਤਾਨ ਦੀ ਭਾਰਤੀ ਜਨਸੰਘ ਨੇ ਕੈਰੀ ਕੀਤੀ। ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਦੇ ਵੇਲੇ ਇਹ ਵਿੱਚ ਜਜ਼ਬ ਹੋਏ, ਬੀਜੇਪੀ ਦੀ ਜਿਹੜੀ ਹੈ ਉਹ ਹੋਂਦ ਸਾਹਮਣੇ ਆਈ, ਔਰ ਇਵੈਂਚੁਅਲੀ ਉਹ ਬੀਜੇਪੀ ਵਾਜਪਾਈ ਰਾਹੀਂ ਜਿਹੜੀ ਹੈ 2 ਵਾਰੀ 3 ਵਾਰੀ ਹਕੂਮਤ, ਇੱਕ ਵਾਰੀ 13 ਦਿਨ, ਫਿਰ 13 ਮਹੀਨੇ, ਫਿਰ 5 ਸਾਲ, ਔਰ 2014 ਤੋਂ ਮੋਦੀ ਔਰ ਅਮਿਤ ਸ਼ਾਹ ਦੀ ਕਮਾਂਡ ਥੱਲੇ ਸਿੱਧੇ ਤੌਰ ਤੇ ਇਹਨਾਂ ਦੇ ਕੋਲ ਪਾਵਰ ਹੈ। ਸੋ ਮੈਂ ਸਮਝਦਾ ਹਾਂ ਵੀ ਜੋ ਕੁਝ ਆਰਐਸਐਸ ਜਾਂ ਉਹਨਾਂ ਦੀ ਇਹ ਬੀਜੇਪੀ ਹਕੂਮਤ ਕਰ ਰਹੀ ਹੈ ਉਹ ਡਿਸੈਪਸ਼ਨ ਨਹੀਂ ਹੈ, ਉਹ ਬਿਲਕੁਲ ਕਲੀਅਰ ਨੇ ਆਪਣੀ ਆਈਡੀਓਲੋਜੀ ਬਾਰੇ। ਔਰ ਜਦੋਂ ਅਸੀਂ ਬਾਬਰੀ ਮਸਜਿਦ ਨੂੰ ਤੋੜਨ ਦੀ ਗੱਲ ਕਰਦੇ ਹਾਂ, ਤੁਹਾਨੂੰ ਸਾਡੇ ਵਿਊਜ਼ ਨੂੰ ਹੈਰਾਨੀ ਹੋਏਗੀ ਕਿ ਅਜੇ ਬੀਜੇਪੀ ਦੇ ਜਿਹੜਾ ਉਹ ਪਾਰਟਨਰ ਹੈ, ਜੂਨੀਅਰ ਪਾਰਟਨਰ ਦੇ ਨਿਤੀਸ਼ ਕੁਮਾਰ ਚੀਫ ਮਿਨਿਸਟਰ ਬਣਿਆ, ਔਰ ਜਿਹੜਾ ਹੋਮ ਮਿਨਿਸਟਰ ਹੈ ਇਸ ਵਾਰ ਪਹਿਲੀ ਵਾਰ 50 ਸਾਲ ਬਾਅਦ ਬਿਹਾਰ ਦੇ ਵਿੱਚ ਬੀਜੇਪੀ ਦਾ ਬਣਿਆ। ਔਰ ਆਲਰੇਡੀ ਦਰਜਨਾ ਔਰ ਉਹ ਬੁਲਡੋਜ਼ਰ ਜਸਟਿਸ ਜਿਹਨੂੰ ਉਹ ਕਹਿੰਦੇ ਨੇ, ਉਹਨਾਂ ਨੇ ਆਲਰੇਡੀ ਦਰਜਨਾ ਮਸੀਤਾਂ ਜਿਹੜੀਆਂ ਨੇ ਪਿਛਲੇ 3 ਦਿਨਾਂ ਦੇ ਵਿੱਚ ਬਿਹਾਰ ਦੇ ਵਿੱਚ ਢਾਈਆਂ ਨੇ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜੀ ਅਸੀਂ 400 ਤੋਂ ਜ਼ਿਆਦਾ ਆਈਡੈਂਟੀਫਾਈ ਕੀਤੇ ਨੇ, ਅਸੀਂ ਇਹਨਾਂ ਦੇ ਜਿਹੜੇ ਨੇ ਉਹ ਮਾਫੀਆ ਗੈਂਗ ਵੀ ਉਡਾਵਾਂਗੇ, ਇਹਨਾਂ ਦੀਆਂ ਇਲੀਗਲ ਐਨਕਰੋਚਮੈਂਟਸ ਵੀ ਖਤਮ ਕਰਾਂਗੇ। ਸੋ ਜਦੋਂ ਬਾਬਰੀ ਮਸਜਿਦ ਨੂੰ ਢਾਹ ਕੇ, ਔਰ ਇਸ ਗੱਲ ਦਾ ਧਿਆਨ ਤੁਸੀਂ ਆਰਕੀਓਲੋਜਿਸਟ ਦੀ ਰਿਪੋਰਟ ਦੇਖੋ, ਈਵਨ ਜਿਸ ਸੁਪਰੀਮ ਕੋਰਟ ਨੇ 9 ਨਵੰਬਰ 2019 ਨੂੰ ਫੈਸਲਾ ਸੁਣਾਇਆ ਕਿ ਇੱਥੇ ਰਾਮ ਮੰਦਿਰ ਬਣਨਾ ਚਾਹੀਦਾ ਹੈ, ਤੁਸੀਂ ਇਹਨਾਂ ਦੀ ਬੇਈਮਾਨੀ ਦੇਖੋ। ਐਗਜ਼ੈਕਟਲੀ ਇਹ ਉਹ ਦਿਨ ਸੀ ਜਿਸ ਦਿਨ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਿਆ ਗਿਆ ਤਾਂ ਕਿ ਦੁਨੀਆ ਦਾ ਧਿਆਨ ਗੁਰੂ ਨਾਨਕ ਪਾਤਸ਼ਾਹ ਜਾਂ ਸਾਂਝਾਂ ਜਾਂ ਉਧਰ ਨਾ ਜਾਏ। ਵੀਕਐਂਡ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜਾ ਉਹ ਫੈਸਲਾ ਸੁਣਾਇਆ, ਔਰ ਉਹਦੇ 'ਚ ਉਹ ਆਪਣੇ ਫੈਸਲੇ 'ਚ ਕਹਿੰਦਾ ਹੈ ਕਿ ਭਾਵੇਂ ਕੋਈ ਐਵੀਡੈਂਸ ਨਹੀਂ ਹੈ ਕਿ ਇੱਥੇ ਮੰਦਿਰ ਐਗਜ਼ਿਸਟ ਕਰਦਾ ਸੀ, ਲੇਕਿਨ ਬਹੁ ਗਿਣਤੀ ਦੀ ਆਸਥਾ ਦਾ ਧਿਆਨ ਰੱਖਦੇ। ਔਰ ਉਸ ਤੋਂ ਬਾਅਦ ਵੀ ਉਹਨੇ ਜਦੋਂ ਰਿਟਾਇਰ ਹੋ ਗਿਆ ਉਹਨੇ ਕਿਹਾ ਜੀ ਮੈਂ ਆਪਣੇ ਭਗਵਾਨ ਨਾਲ ਗੱਲ ਕੀਤੀ, ਡਾਇਲੌਗ ਕੀਤਾ ਤੇ ਸਿੱਧੇ ਤੌਰ ਤੇ। ਸੋ ਮਤਲਬ ਇਹ ਹੈ ਕਿ ਉਸ ਥਾਂ ਦੇ ਉੱਤੇ ਜਿਹਦਾ ਕੋਈ ਵਜੂਦ ਨਹੀਂ ਸੀ, ਬੀਜੇਪੀ ਦੇ ਲਈ ਵੀ ਕੋਈ ਉਹਨਾਂ ਦਾ, ਜਦੋਂ ਇਹਨਾਂ ਨੇ ਪਾਲਮਪੁਰ ਕਨਵੈਨਸ਼ਨ ਦੇ ਵਿੱਚ ਬਾਬਰੀ ਮਸਜਿਦ ਦੇ ਮੁੱਦੇ ਨੂੰ ਸਿਆਸੀ ਏਜੰਡੇ ਤੇ ਲਿਆਉਣ ਦਾ ਕੀਤਾ, ਉਹਨਾਂ ਨੂੰ ਵੀ ਇਹ ਰਿਅਲਾਈਜੇਸ਼ਨ ਨਹੀਂ ਸੀ ਕਿ ਉਹ ਇਹਨਾਂ ਦੇ ਲਈ ਰੱਥ ਯਾਤਰਾ ਕਿਵੇਂ ਉਹਨੇ ਐਲਕੇ ਅਡਵਾਨੀ ਨੇ ਕੀਤੀ ਔਰ ਦੂਸਰੇ।
ਸੋ ਉਹਨਾਂ ਦੇ ਲਈ ਇਹ ਸਿਰਫ ਔਰ ਉਹਨੇ ਆਦਿੱਤਿਆਨਾਥ ਯੋਗੀ ਭਾਵੇਂ ਉਹ ਸਿੱਧੇ ਤੌਰ ਤੇ ਗੋਰਖਨਾਥ ਦੇ ਮੱਠ ਚੋਂ ਨਿਕਲਦਾ ਹੈ, ਉਹਦਾ ਕੋਈ ਉਹ ਇਹਨਾਂ ਦੇ ਜਨਸੰਘ ਨਾਲ ਜਾਂ ਦੂਜੇ ਨਾਲ ਸਿੱਧਾ ਤਾਲੁਕ ਨਹੀਂ ਸੀ। ਉਹਨੇ ਇੱਕ ਆਪਣੀ ਹਿੰਦੂ ਮਿਲੀਟੈਂਟ ਆਰਗੇਨਾਈਜੇਸ਼ਨ ਬਣਾਈ ਹੋਈ ਸੀ, ਪਰ ਉਹ ਐਸਪਾਇਰ ਕਰਦਾ ਹੈ ਨੈਕਸਟ ਪ੍ਰਾਈਮ ਮਿਨਿਸਟਰ। ਔਰ ਜਿਵੇਂ ਯੂਪੀ ਦੇ ਵਿੱਚ ਜੋ ਤਬਾਹੀ ਇਹਨਾਂ ਨੇ ਕੀਤੀ, ਜੋ ਮੱਧ ਪ੍ਰਦੇਸ਼ ਦੇ ਵਿੱਚ ਬੁਲਡੋਜ਼ਰ ਦੇ ਨਾਲ, ਔਰ ਦੂਸਰਾ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਔਰ ਪਾਕਿਸਤਾਨ ਨੇ ਕੱਲ ਜਦੋਂ ਰਿਐਕਟ ਕੀਤਾ ਉਸ ਥਾਂ ਦੇ ਉੱਤੇ ਝੰਡਾ ਝੁਲਾਉਣ ਦਾ ਔਰ ਉਸ ਨੂੰ ਜਿਹੜਾ ਉਹ ਦੱਸਣ ਦਾ, ਔਰ ਅੱਜ ਤੁਸੀਂ ਇੰਡੀਆ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਦੀ ਸਟੇਟਮੈਂਟ ਦੇਖੋਗੇ, ਉਹਨਾਂ ਨੇ ਕਿਹਾ ਵੀ ਲੁੱਕ ਵਿਦ ਕੰਟੈਂਪਟ ਦਾ ਸਟੇਟਮੈਂਟ ਆਫ ਪਾਕਿਸਤਾਨ, ਔਰ ਫਿਰ ਪਾਕਿਸਤਾਨ ਨੂੰ ਅਕਿਊਜ਼ ਕੀਤਾ ਕਿ ਜੀ ਤੁਸੀਂ ਮਾਈਨੋਰਟੀਜ਼ ਨਾਲ ਆਹ ਕਰਦੇ ਹੋ ਉਹ ਕਰਦੇ ਹੋ। ਮੈਂ ਕਹਿਣਾ ਚਾਹੁੰਦਾ ਵੀ ਉਹਨਾਂ ਨੂੰ ਇਹ ਨਜ਼ਰ ਆ ਰਿਹਾ, ਔਰ ਤੁਸੀਂ ਜੇ ਦੁਨੀਆ ਦੇ ਵਿੱਚ ਜਿਸ ਜ਼ਮਾਨੇ ਦੇ ਵਿੱਚ ਹਿਟਲਰ ਨਾਜ਼ੀਜ਼ਮ ਨੂੰ ਇੰਪਲੀਮੈਂਟ ਕਰ ਰਿਹਾ ਸੀ, ਪੈਰਲਲ ਆਈਡੀਓਲੋਜੀ ਫਾਸ਼ਿਜ਼ਮ ਦੀ, ਫਾਸ਼ੀਵਾਦ ਦੀ ਇਟਲੀ ਦੇ ਵਿੱਚ ਮੁਸੋਲਿਨੀ ਦੇ ਥੱਲੇ ਪਨਪ ਰਹੀ ਸੀ, ਔਰ ਉਸੇ ਹੀ ਥਾਟ ਦੇ ਉੱਤੇ ਖੜੇ ਜਿਹੜੇ ਹੋਰ ਤਾਕਤਾਂ ਨੇ ਜਿਨ੍ਹਾਂ ਦੇ ਵਿੱਚ ਜਾਪਾਨੀਆਂ ਦਾ ਇੱਕ ਆਪਣੀ ਕਿਸਮ ਦਾ ਨੈਸ਼ਨਲਿਜ਼ਮ ਸੀ, ਉਹ ਟੁਗੇਦਰ ਆ ਰਹੇ ਸੀ। ਅੱਜ ਵੀ ਜਦੋਂ ਅਸੀਂ ਇਹ ਪੋਲਰਾਈਜੇਸ਼ਨ ਦੇਖ ਰਹੇ ਹਾਂ, ਸਭ ਤੋਂ ਜ਼ਿਆਦਾ ਵੈਲਕਮ ਇਜ਼ਰਾਈਲ ਦਾ ਜਿਹੜਾ ਇੰਡੀਆ 'ਚ ਐਂਬੈਸਡਰ ਹੈ, ਉਹ ਇਸ ਨੂੰ ਇਹ ਕਹਿੰਦਾ ਹੈ ਕਿ ਜੀ ਇਹ ਸਿਵਲਾਈਜੇਸ਼ਨਲ ਰੀਸਟੋਰਿੰਗ ਆਫ ਦਾ ਪਾਸਟ ਗਲੋਰੀ। ਹੁਣ ਕਿਉਂਕਿ ਉਹ ਵੀ ਜਿਵੇਂ ਵੈਸਟ ਬੈਂਕ ਦੇ ਉੱਤੇ ਕਬਜ਼ਾ ਕਰ ਰਹੇ ਨੇ, ਗਜ਼ਾ ਦੇ ਉੱਤੇ ਕਰ ਰਹੇ ਨੇ, ਔਰ ਉਹਨੂੰ ਆਪਣੇ ਅਖੌਤੀ ਉਸ ਇਤਿਹਾਸ ਨਾਲ ਜੋੜ ਕੇ ਕਿ ਜੀ ਡ੍ਰੀਮ ਲੈਂਡ ਔਰ ਪ੍ਰੋਮਿਸਡ ਲੈਂਡ ਔਰ ਫਲਾਣਾ ਔਰ ਗ੍ਰੇਟਰ ਇਜ਼ਰਾਈਲ ਔਰ ਬਾਈਬਲ 'ਚ ਇਹ ਲਿਖਿਆ ਤੇ ਓਲਡ ਟੈਸਟਾਮੈਂਟ 'ਚ ਇਹ ਲਿਖਿਆ। ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਹੈ ਫੇਕ ਹਿੰਦੂਤਵਾ ਗਲੋਰੀ ਦੇ ਨਾਂ ਥੱਲੇ, ਪਰ ਜਦੋਂ ਮੋਦੀ ਜਾਂ ਮੋਹਨ ਭਾਗਵਤ ਜਾਂ ਯੋਗੀ ਇਹ ਕਹਿੰਦਾ ਹੈ ਕਿ 5 सदियों के बाद अब ਜ਼ਖਮ भरने शुरू हुए हैं, wounds have started healing, ਤੇ ਤੁਸੀਂ ਉਸ ਤੋਂ ਅੰਦਾਜ਼ਾ ਲਾ ਸਕਦੇ ਹੋ ਉਹ ਜ਼ਖਮ ਤੁਹਾਨੂੰ ਕਿਹਨੇ ਦਿੱਤੇ, ਕਿਹੜੇ ਜ਼ਖਮ, ਕਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ। ਔਰ ਮੈਂ ਕੱਲ ਦੇ ਕੰਟੈਕਸਟ ਵੀ ਇਹ ਗੱਲ ਕਹੀ ਸੀ, ਮੈਂ ਕਿਹਾ ਵੀ ਤੁਹਾਡੇ ਜ਼ਖਮ ਤਾਂ ਸੋ ਕਾਲਡ 5 ਸਦੀਆਂ ਬਾਅਦ ਭਰੇ ਹੋਣਗੇ, ਬਟ ਸਿੱਖ ਨੇਸ਼ਨ ਦੇ ਵੀਪਿੰਗ ਵੂੰਡਸ ਨੇ। ਅਸੀਂ 78 ਸਾਲਾਂ ਤੋਂ ਇਨ ਜਨਰਲ, 41 ਸਾਲਾਂ ਤੋਂ ਇਨ ਪਾਰਟਿਕੂਲਰ ਜੋ ਜ਼ਖਮ ਤੁਸੀਂ ਸਾਨੂੰ ਦਿੱਤੇ ਨੇ ਉਹ ਸਾਡੇ ਰਿਸ ਰਹੇ ਨੇ, ਔਰ ਅਸੀਂ ਜਸਟਿਸ ਲਵਾਂਗੇ ਹਰ ਹਾਲਤ ਦੇ ਵਿੱਚ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ, ਜਿਹਨੇ ਸਕਾਲਰ ਨੇ, ਸ਼ਾਇਦ ਉਹਦਾ ਸਟੈਨਲੇ ਗ੍ਰੈਮ ਜਾਂ ਕੀ ਨਾਂ ਹੈ, ਜਿਹਨੇ 10 ਸਟੇजेस ਆਫ ਜੈਨੋਸਾਈਡ ਦਾ ਕਨਸੈਪਟ ਦਿੱਤਾ, ਜਿਹਨੇ 10 ਸਟੇजेस ਨੂੰ ਯੂਨਾਈਟਿਡ ਨੇਸ਼ਨਸ ਨੇ ਜੈਨੋਸਾਈਡ ਦੀ ਡੈਫੀਨੇਸ਼ਨ ਦੇ ਵਿੱਚ ਕਬੂਲ ਕੀਤਾ, ਉਹਦੀ ਪਿਛਲੇ ਦਿਨਾਂ ਦੇ ਵਿੱਚ ਸਟੇਟਮੈਂਟ ਸੀ ਕਿ ਜੇ ਦੁਨੀਆ ਦੇ ਵਿੱਚ ਕਹਿਣਾ ਹੋਏ ਕਿ ਇਸ ਵੇਲੇ ਸਭ ਤੋਂ ਜ਼ਿਆਦਾ ਕਿੱਥੇ ਕਿਹੜਾ ਜੈਨੋਸਾਈਡ ਵਾਪਰਨ ਜਾ ਰਿਹਾ, ਤਾਂ ਉਹਨੇ ਕਿਹਾ ਕਿ ਵੀ ਜਿਹੜੀ ਭਾਰਤ ਦੇ ਮੁਸਲਮਾਨ ਨੇ ਉਹ ਜਿਹੜੇ ਨੇ ਜੈਨੋਸਾਈਡ ਦਾ ਬੜੀ ਬੁਰੀ ਤਰ੍ਹਾਂ ਸ਼ਿਕਾਰ ਹੋਣਗੇ। ਆਲਰੇਡੀ ਉਸ ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰ ਲਿਆ ਗਿਆ। ਔਰ ਮੈਂ ਸਮਝਦਾ ਵੀ ਭਾਰਤ ਜਦੋਂ ਕਿ ਉਸ ਦੀ ਫੋਰਨ ਪਾਲਿਸੀ ਫਲॉप ਹੋਈ, ਉਹਨਾਂ ਦੀ ਇਕਨੋਮੀ ਅੱਜ ਹਾਲ ਇਹ ਹੈ ਕਿ ਡਾਲਰ ਦੇ ਮੁਕਾਬਲੇ 90 ਰੁਪਏ ਦੇ ਨੇੜੇ ਤੇੜੇ ਰੁਪਈਆ ਡਾਂਸ ਕਰ ਰਿਹਾ ਹੈ, ਡਾਇਰੈਕਟ ਫੋਰਨ ਇਨਵੈਸਟਮੈਂਟ ਘਟੀ ਹੋਈ ਹੈ, ਐਕਸਪੋਰਟ ਬਹੁਤ ਬੁਰੀ ਤਰ੍ਹਾਂ ਮਾਰ ਖਾ ਰਹੀ ਹੈ। ਹਾਲਾਂਕਿ ਰੁਪਏ ਦੀ ਇਹ ਵੈਲਿਊ $35 ਬਿਲੀਅਨ ਇਹਨਾਂ ਨੇ ਆਪਣੇ ਰਿਜ਼ਰਵ ਚੋਂ ਕੱਢ ਕੇ ਵਿੱਚ ਪਾਏ ਨੇ। ਸੋ ਇਹਨਾਂ ਹਾਲਾਤਾਂ 'ਚ ਕਿਉਂਕਿ ਇਸ ਗੱਲ ਦਾ ਧਿਆਨ ਰਹੇ, ਜਦੋਂ ਤੁਸੀਂ ਰਾਈਜ਼ ਆਫ ਫਾਸ਼ਿਜ਼ਮ, ਨਾਜ਼ੀਜ਼ਮ ਜਾਂ ਡਿਵਾਈਸਿਵ ਫੋਰਸਿਸ ਦੇਖਦੇ ਹੋ ਤੇ ਉਹਨਾਂ ਦੀ ਫੇਲਿਅਰ ਹੋ ਰਹੀ ਹੁੰਦੀ ਹੈ, ਅੰਦਰੂਨੀ ਨੀਤੀਆਂ ਤੇ ਇਕਨੋਮਿਕਲ ਪ੍ਰੋਗਰੈਸ ਨਹੀਂ ਹੁੰਦੀ, ਤੇ ਉਹਨਾਂ ਨੂੰ ਇੱਕ ਵਿਪਿੰਗ ਬॉय ਚਾਹੀਦਾ ਹੁੰਦਾ ਹੈ ਜਿਸ ਦੇ ਉੱਤੇ ਉਹ ਭਾਂਡਾ ਫੋੜਨ ਕਿ ਇਹਦੀ ਵਜ੍ਹਾ ਕਰਕੇ ਹੋ ਰਿਹਾ। ਸੋ ਇਹਨਾਂ ਦੀ ਤਾਂ ਫੇਵਰੇਟ ਆਈਡੀਓਲੋਜੀ ਹਿੰਦੂ ਮੁਸਲਮਾਨ ਕਰਕੇ ਮੁਸਲਮਾਨਾਂ ਨੂੰ ਦੋਸ਼ੀ ਦੱਸਣ ਦੀ ਹੈ। ਪਰ ਇਸ ਵੇਲੇ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇ 20 ਕਰੋੜ ਦੇ ਲਗਭਗ ਮੁਸਲਮਾਨ ਔਰ ਸਿੱਖਾਂ ਨੂੰ ਵੀ ਉਹ ਇਸ ਭੁਲੇਖੇ 'ਚ ਨਾ ਰਹਿਣ ਕਿ ਜੀ ਸਾਡਾ ਦਿਨ ਦੇਖੋ ਮਨਾਇਆ ਤੇ ਮੋਦੀ ਨੇ 3 ਵਾਰ ਮੱਥਾ ਟੇਕ ਕੇ ਫਿਰ ਸਿਰ ਚੁੱਕਿਆ, ਫਿਰ ਨੱਕ ਰਗੜਿਆ, ਔਰ ਉਹ ਉੱਥੇ ਖਲੋ ਕੇ ਕਹਿ ਰਿਹਾ ਕਿ ਜੀ ਜਿਸ ਦਿਨ ਇਹ ਫੈਸਲਾ ਆਣਾ ਸੀ 9 ਨਵੰਬਰ ਜਿਹੜਾ 2019 ਨੂੰ ਬਾਬਰੀ ਮਸਜਿਦ ਵਰਸਸ ਮੰਦਰ ਦਾ, ਮੈਂ ਡੇਰਾ ਬਾਬਾ ਨਾਨਕ ਸੀ ਔਰ ਮੈਂ ਬਾਬੇ ਨਾਨਕ ਦੇ ਚਰਨਾਂ 'ਚ ਅਰਦਾਸ ਕਰ ਰਿਹਾ ਸੀ ਔਰ ਮੇਰੀ ਅਰਦਾਸ ਸੁਣੀ ਗਈ ਔਰ ਸੁਪਰੀਮ ਕੋਰਟ ਨੇ ਕਿਹਾ ਜੀ ਇੱਥੇ ਮੰਦਰ ਬਣਨਾ ਚਾਹੀਏ। ਹੁਣ ਤੁਸੀਂ ਜੱਜ ਤੁਹਾਡੇ ਮੈਨੀਪੂਲੇਟ ਕੀਤੇ ਹੋਏ, ਜੁਡੀਸ਼ਰੀ ਤੁਹਾਡੀ
ਤੁਸੀਂ ਰਾਦਰ ਦਿਨ ਉਹ ਚੁਣਿਆ ਜਿੱਦਾਂ ਤੁਸੀਂ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੀ ਖਬਰ ਦੀ ਅਹਿਮੀਅਤ ਨੂੰ ਖਤਮ ਕਰਨਾ ਚਾਹੁੰਦੇ ਸੀ। ਔਰ ਅੱਜ ਜਿਸ ਹਿਪੋਕ੍ਰੇਸੀ ਦੇ ਨਾਲ, ਜਿਸ ਸ਼ੈਮ ਡੈਮੋਕ੍ਰੇਸੀ ਦੇ ਨਾਂ ਥੱਲੇ ਜੋ ਕੁਝ ਘੱਟ ਗਿਣਤੀਆਂ ਨਾਲ ਕੀਤਾ ਜਾ ਰਿਹਾ, ਸਿੱਖ ਕੌਮ ਵੀ, ਔਰ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਵੀ ਜੇ ਗੱਲ ਕਰੀਏ ਤੇ ਅੱਜ ਹਾਲਾਤ ਸਾਜ਼ਗਾਰ ਤਾਂ ਦੂਰ ਦੀ ਗੱਲ, ਇਹ ਕਿਤੇ ਨਾ ਕਿਤੇ ਉਹ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਹੋਏ, ਸੈਨੇਟ ਦੀਆਂ ਚੋਣਾਂ ਦਾ ਹੋਏ, ਜਾਂ ਆਰਟੀਕਲ 240 ਦੀ ਅਮੈਂਡਮੈਂਟ ਦੇ ਥੱਲੇ 131st ਅਮੈਂਡਮੈਂਟ ਦੇ ਨਾਂ ਥੱਲੇ ਜੋ ਕੁਝ ਰਾਜ ਸਭਾ ਦੇ ਵਿੱਚ ਇਹਨਾਂ ਨੇ ਲਿਸਟ ਕੀਤਾ ਹੈ ਵਿੰਟਰ ਸੈਸ਼ਨ ਦੇ ਲਈ, ਔਰ ਜਿਸ ਕਿਸਮ ਦੇ ਵਿੱਚ ਈਵਨ ਹੁਣੇ ਹੀ ਮੈਂ ਦੇਖ ਰਿਹਾ ਸੀ ਕਿ ਈਵਨ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ, ਜਿਹਨੂੰ ਮੈਂ ਹਮੇਸ਼ਾ ਬੀਜੇਪੀ ਦੀ ਬੀ ਟੀਮ ਕਹਿੰਦਾ, ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਸੀ ਕਿ ਭਾਈ ਵਿੰਟਰ ਸੈਸ਼ਨ ਦੇ ਵਿੱਚ ਤੁਸੀਂ ਪਾਰਟਿਸਿਪੇਟ ਤਾਂ ਕਰਨ ਦਿਓ। ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਤੇ ਸੁੱਟਿਆ ਔਰ ਪੰਜਾਬ ਸਰਕਾਰ ਨੂੰ ਕਿਹਾ ਕਿ 10 ਦਿਨ ਦੇ ਵਿੱਚ ਉਹ ਜਵਾਬ ਦੇ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਜੀ ਤੁਸੀਂ ਦੱਸੋ ਕੀ ਕਰਨਾ ਚਾਹੀਦਾ ਹੈ, ਔਰ ਅੱਜ ਜਿਹੜਾ ਜਵਾਬ ਫਾਈਲ ਹੋਇਆ ਜਾਂ ਉਹਨਾਂ ਨੇ ਕਿਹਾ ਕਿ ਜੀ ਨਾ ਅੰਮ੍ਰਿਤਸਰ ਦੇ ਐਸਪੀ ਨੇ ਕਿਹਾ ਜੇ ਅੰਮ੍ਰਿਤਪਾਲ ਸਿੰਘ ਨੂੰ ਛੱਡਿਆ ਜਾਂਦਾ ਹੈ ਤੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਮੁਸਲਮਾਨ ਬੇਸ਼ੱਕ, ਕਿਉਂਕਿ ਉਹਨਾਂ ਮੁਸਲਮਾਨਾਂ ਔਰ ਈਸਾਈਆਂ ਨੂੰ ਡਾਇਰੈਕਟਲੀ ਟਾਰਗੇਟ ਕੀਤਾ ਹੈ। ਈਸਾਈਆਂ ਤੇ ਇਸ ਵੇਲੇ ਹੱਥ ਹੌੜਾ ਹੈ ਥੋੜਾ ਜਿਹਾ, ਕਿਉਂਕਿ ਮਨੀਪੁਰ ਦੇ ਮੁੱਦੇ ਦੇ ਉੱਤੇ ਇਹਨਾਂ ਦਾ ਕਾਫੀ ਜਲੂਸ ਨਿਕਲਿਆ। ਯੂਰਪੀਅਨ ਪਾਰਲੀਮੈਂਟ 'ਚ ਵੀ ਰੈਜ਼ੋਲੂਸ਼ਨ ਹੈ ਔਰ ਮਨੀਪੁਰ ਦੇ ਵਿੱਚ ਇਹ ਜਿਹੜੀਆਂ ਪੱਛਮੀ ਤਾਕਤਾਂ ਨੇ ਇਹਨਾਂ ਨੇ ਮਦਦ ਵੀ ਕੀਤੀ ਹੈ, ਔਰ ਉਹ ਜਿਹੜੇ ਉਹਨਾਂ ਦੇ ਕੁੱਕੀ ਟਰਾਈਬ ਵਾਲੇ ਈਸਾਈ ਨੇ ਉਹ ਆਪਣੀ ਲੜਾਈ ਇਵਨ ਡਰੋਨਸ ਤੱਕ ਲੈ ਗਏ ਨੇ, ਉੱਥੇ ਪੂਰੀ ਜ਼ੋਨਿੰਗ ਹੈ। ਇਸ ਲਈ ਇਸ ਤੋਂ ਉਹਨਾਂ ਨੇ ਥੋੜਾ ਜਿਹਾ ਹੱਥ ਹੌਲਾ ਕੀਤਾ ਹੈ, ਪਰ ਮੁਸਲਮਾਨਾਂ ਦਾ ਕੋਈ ਵਾਲੀ ਵਾਰਸ ਨਹੀਂ ਜਾਪਦਾ ਉੱਥੋਂ ਦੇ ਕੰਟੈਕਟ ਦੇ ਵਿੱਚ। ਈਵਨ ਓਵੈਸੀ ਵਰਗੇ ਲੋਕ ਜਿਹੜੇ ਅਦਰਵਾਈਜ਼ ਤੁਹਾਨੂੰ ਦੇਖਣ ਨੂੰ ਔਰ ਦੂਜੇ ਮੁਸਲਮਾਨ ਲੱਗਦੇ ਨੇ ਔਰ ਐਡਵੋਕੇਸੀ ਵੀ ਕਰਦੇ ਜਾਪਦੇ ਨੇ, ਪਰ ਮੋਰ ਲਾਇਲ ਦੈਨ ਦਾ ਕਿੰਗ ਬਣਦੇ ਨੇ। ਔਰ ਈਵਨ ਮੁਸਲਮਾਨਾਂ ਦੇ ਇੱਕ ਧਾਰਮਿਕ ਲੀਡਰ ਮਿਸਟਰ ਮਦਨੀ ਨੇ 3-4 ਦਿਨ ਪਹਿਲਾਂ ਕਿਹਾ ਕਿ ਨਿਊਯਾਰਕ ਦਾ ਮੇਅਰ ਇੱਕ ਮੁਸਲਮਾਨ ਬਣ ਸਕਦਾ ਹੈ, ਫਲਾਣੀ ਥਾਂ ਤੇ ਹੋ ਸਕਦਾ, ਇੱਥੇ ਇੰਡੀਆ 'ਚ ਕੋਈ ਵਾਈਸ ਚਾਂਸਲਰ ਨਹੀਂ ਯੂਨੀਵਰਸਿਟੀ ਦਾ ਮੁਸਲਮਾਨ ਹੋ ਸਕਦਾ, ਉਹਨੂੰ ਕਿਸੇ ਹੋਰ ਦੀ ਲੋੜ ਨਹੀਂ ਹੈ। ਉਹ ਓਵੈਸੀ ਉਹਨੂੰ ਚੈਲੰਜ ਕਰ ਰਿਹਾ ਹੈ। ਔਰ ਇਸ ਸਾਰੇ ਦੇ ਉੱਤੇ ਅਸੀਂ ਦੇਖਦੇ ਇਹੀ ਹਾਲ ਉਹਨਾਂ ਨੇ ਸਿੱਖਾਂ ਦੇ ਵਿੱਚ ਵੀ ਕੀਤਾ ਹੋਇਆ ਹੈ। ਜੇ ਸੁਖਬੀਰ ਬਾਦਲ ਵਰਗਾ ਜਿਹੜਾ ਹੈ ਉਹ ਕੋਟ ਅਨਕੋਟ, ਜਿਵੇਂ ਤੁਸੀਂ ਕਿਹਾ, ਹਿੰਦ ਦੀ ਚਾਦਰ ਹੀ ਨਹੀਂ, ਉਹ ਪੂਰਾ ਜਿਹੜਾ ਉਹਨਾਂ ਨੇ ਸਰੈਂਡਰ ਕੀਤਾ ਹੋਇਆ ਹੈ। ਇਹ ਜਿਹੜੇ ਆਰਐਸਐਸ ਦੇ ਪੈਰ ਪੰਜਾਬ ਦੇ ਵਿੱਚ ਲਵਾਏ, 5 ਵਾਰ ਮੁੱਖ ਮੰਤਰੀ ਰਿਹਾ ਇਹਦਾ ਪਿਓ, ਇਹਦੀਆਂ ਕਰਤੂਤਾਂ, ਇਸ ਦੀਆਂ ਕਰਤੂਤਾਂ, ਇਹ ਸਾਰੇ ਕਰਪਟ ਨੇ, ਇਹਨਾਂ ਦੀਆਂ ਫਾਈਲਸ ਤਿਆਰ ਨੇ, ਔਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਹਵਨ ਕਰਾ ਕੇ ਜੇ ਇਹਨਾਂ ਦੀ ਚੀਫ ਮਿਨਿਸਟਰੀ ਨਿਕਲਦੀ ਹੈ ਤੇ ਹਵਨ ਕਰਾ ਲੈਣਗੇ, ਕੁਝ ਹੋਰ ਕਰਾਣਾ ਪਏ ਉਹ ਵੀ ਕਰਾ ਲੈਣਗੇ। ਔਰ ਹਾਲਾਤ ਸਾਜ਼ਗਾਰ ਨਹੀਂ ਨੇ ਉਸ ਖਿੱਤੇ ਦੇ, ਔਰ ਇਸ ਵੇਲੇ ਹਿੰਦੂ ਤਵੀਆਂ ਦਾ ਭੂਤਰਾਪਨ, ਇਹਦੇ ਬਾਵਜੂਦ ਕਿ ਦੁਨੀਆ ਦੇ ਵਿੱਚੋਂ ਆਈਸੋਲੇਟ ਹੋਏ ਨੇ, ਆਪਣੀ ਕਰਾਊਡ ਨੂੰ ਐਨਗੇਜ ਰੱਖਣ ਦੇ ਲਈ ਮੋਰ ਵੋਕਲ ਜਿਹੜਾ ਫੈਨੇਟਿਕ ਔਰ ਫਿਰਕੂ ਏਜੰਡਾ ਹੈ ਉਹਨੂੰ ਇਹ ਇੰਪਲੀਮੈਂਟ ਕਰ ਰਹੇ। ਬਿਲਕੁਲ ਡਾਕਟਰ ਸਾਹਿਬ।